ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋ ਤੇ ਅੱਛਾ ਜੀ। ਇਸ ਖੇਤੇ ਦਾ ਦੂਸਰਾ ਪਾਰਟ ਔਰ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨੂੰ ਵੀ ਇਸ ਦਾ ਸ਼ੇਅਰ ਹੋ ਜਾਏ, ਕਿਉਂਕਿ ਅੱਜ ਜਿਹੜੀਆਂ ਇਸ ਦੇ ਵਾਲੀਆਂ ਵੀਡੀਓ ਹੁੰਦੀਆਂ ਨੇ ਇਹਦੇ ਨਾਲ ਕਾਫੀ ਹੈਲਪ ਮਿਲਦੀ ਹੈ। ਜਿੰਨੇ ਵੀ ਸਟੂਡੈਂਟ ਮੈਂ ਅੱਗੇ ਬਾਰ-ਬਾਰ ਇਹ ਗੱਲਾਂ ਰਿਪੀਟ ਹੁੰਦੀਆਂ ਨੇ ਸ਼ੁਰੂ ਦੇ ਵਿੱਚ ਕਿ ਜਿੰਨੇ ਵੀ ਸਟੂਡੈਂਟ ਪਾਸ ਕਰਕੇ ਆਉਂਦੇ ਨੇ ਜਿਹੜਾ ਵੀ ਕੋਈ ਗੱਲ ਦੱਸਦਾ ਉਹੀ ਚੀਜ਼ ਦੱਸਦਾ, ਸਰ ਜੀ ਜਿਹੜੇ SK ਦੇ ਤੁਸੀਂ ਅਪਲੋਡ ਕਰ ਰਹੇ ਹੋ ਇਹਦੇ ਨਾਲ ਬੜੀ ਹੈਲਪ ਮਿਲ ਰਹੀ ਹੈ। ਕਿਉਂਕਿ ਲਾਸਟ ਜਿਹੜੇ 10-15 SK ਦੇ ਹੁੰਦੇ ਨੇ ਉਹਦੇ ਵਿੱਚ ਵੀ ਤੁਹਾਡੇ 7-8-10 ਸਵਾਲ ਉਹਨਾਂ ਵਿੱਚੋਂ ਹੀ ਆ ਜਾਂਦੇ ਨੇ। ਠੀਕ ਹੈ, ਤੇ ਇਹ ਇੱਕ ਮੈਂ ਸਮਝਣਾ ਬੜਾ ਵੱਡਾ ਐਡਵਾਂਟੇਜ ਹੈ। ਇਸ ਵਾਸਤੇ ਇਹ ਵੀਡੀਓ ਜ਼ਰੂਰ ਵੇਖਿਆ ਕਰੋ। ਔਰ ਬਾਕੀ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਕਿ ਇਸ ਚੈਨਲ ਉੱਤੇ ਪਤਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਤੁਹਾਡੀ ਤਿਆਰੀ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਗੂਗਲ ਤੋਂ ਹੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਤੇ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ, ਇਹਦੇ ਨਾਲ ਹੀ ਸਹੀ ਮਤਲਬ ਤਿਆਰੀ ਹੁੰਦੀ। ਇਹੀ ਬੈਸਟ ਤਰੀਕਾ ਹੈ ਤਿਆਰੀ ਕਰਨੇ ਦਾ। ਚਲੋ ਜੀ, 16 ਨੰਬਰ ਸਵਾਲ ਵੇਖ ਲੈਂਦੇ ਆ। Alla guida di un veicolo, ਕਹਿੰਦਾ ਗੱਡੀ ਚਲਾ ਰਹੇ ਹੋ, in vicinanza di una piazzola di fermata di autobus per scolari, ਬੱਸ ਦੇ ਫਰਮਾਤੇ ਦੇ ਨਜ਼ਦੀਕ ਜਿਹੜੀ ਸਕੂਲ ਵਾਲਿਆਂ ਵਾਸਤੇ ਵੇ। ਅਕੋਰੇ ਜ਼ਰੂਰੀ ਹੈ fare attenzione allo scolabus, ਕਹਿੰਦਾ ਸਕੂਲ ਬੱਸ ਦਾ ਧਿਆਨ ਕਰਨਾ ਜ਼ਰੂਰੀ ਹੈ। che dopo la fermata ਵੀ ਉਹ ਜਿਹੜੀ ਫਰਮਾਤੇ ਤੋਂ ਬਾਅਦ farà sicuramente retromarcia, ਕਹਿੰਦਾ ਯਕੀਨੀ ਤੌਰ ਤੇ ਉਹ ਰੇਟਰੋ ਮਾਰਚਾ ਕਰੇਗੀ ਫਰਮਾਤੇ ਤੋਂ ਬਾਅਦ। ਫਾਲਤੂ ਦੀ ਅੱਛਾ ਇਹਨਾਂ ਵੇਰੋ ਕੀਤੀ ਹੈ, ਇਹਨਾਂ ਦੀ ਦੂਸਰੀ ਗਲਤੀ ਸੀ ਤੇ ਲੇਕਿਨ ਫਾਲਸੋ ਹੈ। ਆਸਾਨ ਹੀ ਸਵਾਲ ਸੀ। 17 ਨੰਬਰ ਜੀ ਬਿਲਕੁਲ ਆਸਾਨ ਪਨੇਲੋ ਹੈ, ਸਿੱਧੀਆਂ ਜਾ ਸਕਦੇ ਹੋ ਤੇ ਜਾਂ ਸੱਜੇ ਮੁੜ ਸਕਦੇ ਹੋ, ਇਹ ਦੋ ਹੀ ਆਪਸ਼ਨ ਨੇ। Il segnale raffigurato ਹੈ ਨਿਸ਼ਾਨ ਦਿਖਾਇਆ ਗਿਆ, ਇੰਡੀਕਾ ਦੱਸ ਰਿਹਾ ਹੈ il prossimo inizio di una corsia, ਕਹਿੰਦਾ ਅੱਗੇ ਕੁਰਸੀਆ ਸ਼ੁਰੂ ਹੋ ਰਿਹਾ ਹੈ। supplementare riservata ai veicoli lenti, ਜਿਹੜਾ ਸਲੋ ਗੱਡੀਆਂ ਵਾਸਤੇ ਰਿਜ਼ਰਵ ਹੈ। ਫਾਲਸੋ ਜੀ। ਅੱਛਾ ਜੀ, veicoli lenti ਇਹ ਪੁੱਛ ਲੈਣਾ ਮੇਰੇ ਖਿਆਲ ਸੈਂਪਰੇ ਵੇਰੋ ਤੇ ਫਾਲਸੋ ਹੁੰਦਾ ਹੈ ਵੈਲੋਚੀ ਦਾ। ਠੀਕ ਹੈ, ਲੇਕਿਨ ਫਿਰ ਵੀ ਕਨਫਰਮ ਕਰ ਲੈਣਾ ਜਿਹਨੂੰ ਨਾ ਪਤਾ ਹੋਇਆ। 18 ਨੰਬਰ ਅੱਛਾ ਜੀ, ਇਹ ਜਿਹੜਾ ਸੇਮਾਫਿਰ ਹੋਏ ਇਹਦਾ ਵੀ ਹਿਸਾਬ ਕਿਤਾਬ ਜਿਹੜਾ ਦੂਸਰਾ ਨਾਰਮਲ ਇਸ਼ਾਰਾ ਹੁੰਦਾ ਹੈ ਉਹਦੇ ਤਰ੍ਹਾਂ ਦੇ, ਸਿਰਫ ਫਰਕ ਇਹ ਵੇ ਕਿ ਇਹਦੇ ਬਾਰੇ ਬਣੇ ਨੇ ਪੱਟੀਆਂ ਬਣੀਆਂ ਬੈਂਕੋ ਕਲਰ ਵਿੱਚ ਨੇ। ਇਹ ਇਸ਼ਾਰਾ ਜਿਹੜਾ ਵੇ ਇਹ ਜਿਹੜੀਆਂ ਪਬਲਿਕ ਟਰਾਂਸਪੋਰਟ ਵਾਸਤੇ ਗੱਡੀਆਂ ਹੁੰਦੀਆਂ ਜਿਨ੍ਹਾਂ ਦੇ ਸਪੈਸ਼ਲ ਕੁਰਸੀ ਦੇ ਟਰੈਕ ਵੱਖਰੇ ਬਣੇ ਹੁੰਦੇ ਨੇ ਉੱਥੇ ਆ ਇਸ਼ਾਰੇ ਲੱਗੇ ਹੁੰਦੇ ਨੇ। ਠੀਕ ਹੈ, il semaforo in figura ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ può avere la luce bianca verticale, ਕਹਿੰਦੇ ਜਿਹੜੀ ਬਿਆਂਕਾ ਲਾਈਟ ਵਰਟੀਕਲੇ ਅਚੇਜ਼ ਆ, ਕਹਿੰਦੇ ਇਹ ਆਨ ਹੋ ਸਕਦੀ ਹੈ। ਵੇਰੋ ਜੀ ਹੋ ਸਕਦੀ ਹੈ, ਇਹ ਜਿਹੜੀ ਹੈ ਇਹਦੀ ਗੱਲ ਕਰ ਰਿਹਾ। 19 ਨੰਬਰ il limite di velocità sulle autostrade, ਕਹਿੰਦਾ autostrade ਉੱਤੇ ਜਿਹੜੀ ਸਪੀਡ ਲਿਮਟ ਹੈ per coloro ਉਹਨਾਂ ਦੇ ਲਈ che hanno conseguito la patente, ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਹੈ ਦਾ meno di 3 anni, ਵੀ 3 ਸਾਲ ਤੋਂ ਹਲੇ ਘੱਟ ਟਾਈਮ ਹੋਇਆ ਉਹਨਾਂ ਲਾਇਸੈਂਸ ਹਾਸਲ ਕੀਤਾ, ਉਹਨਾਂ ਵਾਸਤੇ ਕਹਿੰਦਾ ਜਿਹੜੀ ਸਪੀਡ ਹੈ ਇਹਦੀ 100 ਕਿਲੋਮੀਟਰ all'ora 100 ਦੀ ਸਪੀਡ ਹੋਵੇ ਦੀ ਵੇਰੋ। 20 ਨੰਬਰ su una strada a doppio senso di marcia, ਕਹਿੰਦਾ doppio senso ਸੜਕ ਦੇ ਉੱਤੇ per svoltare a sinistra, ਖੱਬੇ ਮੁੜਨੇ ਦੇ ਲਈ è necessario arrestarsi, ਕਹਿੰਦਾ ਜ਼ਰੂਰੀ ਹੈ ਰੁਕਣਾ prima di completare la manovra, ਮਨੋਵਰਾ ਪੂਰਾ ਕਰਨੇ ਤੋਂ ਪਹਿਲਾਂ anche se non sopraggiungono veicoli, ਭਾਵੇਂ ਗੱਡੀਆਂ ਨਾ ਆਉਂਦੀਆਂ ਪਈਆਂ ਫਿਰ ਵੀ ਕਹਿੰਦਾ ਰੁਕਣਾ ਲਾਜ਼ਮੀ ਹੈ। ਫਾਲਸੋ। 21 ਨੰਬਰ sulle carreggiate, sulle rampe, sugli svincoli di autostrade, ਕਹਿੰਦਾ autostrade ਦੀਆਂ ਇਹ ਜਿਹੜੀਆਂ ਜਗ੍ਹਾ ਨੇ ਇਸ ਤਰ੍ਹਾਂ ਦੇ ਐਕਸੁਰਬਾਨੇ ਪ੍ਰਿੰਸੀਪale ਦੀਆਂ ਜਿਹੜੀਆਂ ਜਗ੍ਹਾ ਨੇ ਇਹ vietata invertire il senso di marcia, ਕਹਿੰਦੇ ਇਨਵਰਟੀਰੇ ਕਰਨਾ ਮਨਾ ਵੇ, ਮਤਲਬ ਯੂ ਟਰਨ ਕਰਨਾ ਮਨਾ ਵੇ। e attraversare lo spartitraffico, ਤੇ ਸਪਾਰਤੀ ਟ੍ਰੈਫਿਕ ਨੂੰ ਕ੍ਰਾਸ ਕਰਨਾ ਮਨਾ ਵੇ। anche alla altezza dei varchi, ਭਾਵੇਂ ਜਿੱਥੇ ਵਾਰਕੀ ਗੇਟ ਹੁੰਦੇ ਨੇ ਉੱਥੋਂ ਵੀ ਵੇਰੋ ਜੀ ਇਹ ਚੀਜ਼ਾਂ ਮਨਾ ਨੇ। 22 ਨੰਬਰ la patente di categoria BE, ਕਹਿੰਦਾ ਜਿਹੜੇ BE ਕੈਟੇਗਰੀ ਦਾ ਲਾਇਸੈਂਸ ਹੈ si può conseguire anche contestualmente, ਕਹਿੰਦਾ ਇਹ ਨਾਲ ਹੀ ਤੁਸੀਂ ਹਾਸਲ ਕਰ ਸਕਦੇ ਹੋ। alla patente di categoria B ਲਾਇਸੈਂਸ ਦੇ ਨਾਲ ਹੀ ਕਹਿੰਦਾ ਤੁਸੀਂ BE ਵੀ ਹਾਸਲ ਕਰ ਸਕਦੇ ਹੋ। sostenendo la prova di guida, ਡਰਾਈਵਿੰਗ ਦੀ ਟਰਾਈ ਪਾਸ ਕਰਕੇ su specifico veicolo, ਖਾਸ ਗੱਡੀ ਦੇ ਉੱਤੇ। ma bisogna aver compiuto almeno 21 anni, ਲੇਕਿਨ ਕਹਿੰਦਾ 21 ਸਾਲ ਜਿਹੜੀ ਏਜ ਹੈ ਇਹ ਕੰਪਲੀਟ ਤੁਹਾਡੀ ਹੋਣੀ ਚਾਹੀਦੀ ਹੈ। ਫਾਲਤੂ ਜੇ ਅਗਰ 20 ਜਿਹੜਾ ਲਾਇਸੈਂਸ ਹੈ ਅਗਰ ਅਸੀਂ 18 ਸਾਲ ਦੀ ਏਜ ਵਿੱਚ ਕਰ ਸਕਦੇ ਹਾਂ ਤੇ ਇਹ ਵੀ 18 ਸਾਲ ਦੀ ਏਜ ਵਿੱਚ ਹੀ ਹੋ ਸਕਦਾ ਹੈ।
3 ਨੰਬਰ nell'assicurazione per la responsabilità civile auto ਕਹਿੰਦਾ ਇੰਸ਼ੋਰੈਂਸ ਦੇ ਵਿੱਚ ਜਿਹੜੀ ਆ ਰਚੀ ਆਵੇ il contratto con la formula bonus malus ਜਿਹੜਾ ਕੰਟਰੈਕਟ ਬੋਨਸ ਮਾਲਸ ਵਾਲਾ ਹੈ viene automaticamente annullato ਕਹਿੰਦਾ ਆਟੋਮੈਟਿਕ ਜਿਹੜਾ annullato ਹੋ ਜਾਂਦਾ ਮਤਲਬ ਖਤਮ ਹੋ ਜਾਂਦਾ se si provocano più di 2 incidenti ਅਗਰ ਦੋ ਤੋਂ ਜ਼ਿਆਦਾ ਐਕਸੀਡੈਂਟ ਕਰ ਦਿੰਦੇ ਹੋ ਤੇ ਕਹਿੰਦਾ ਬੋਨਸ ਮਾਲਸ ਵਾਲਾ ਕੰਟਰੈਕਟ ਜਿਹੜਾ ਹੈ ਆਟੋਮੈਟਿਕਲੀ ਖਤਮ ਹੋ ਜਾਂਦਾ ਫਾਲਤੂ ਜੀ ਬੋਨਸ ਮਾਲਸ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਹੀ ਹੁੰਦਾ ਫਾਰ ਅੱਗੇ ਵੀ ਬੜੀ ਵਾਰ ਦੱਸਿਆ ਫਾਰ ਐਗਜ਼ਾਮਪਲ ਤੁਸੀਂ ਇੰਸ਼ੋਰੈਂਸ ਕਰਵਾਈ ਹੈ ਸਾਡੀ ਇੰਸ਼ੋਰੈਂਸ ਹੋਈ ਹੈ 500 ਯੂਰੋ ਦੀ ਸਾਲ ਦੀ ਠੀਕ ਹੈ ਅਗਰ ਅਸੀਂ ਸਾਡੇ ਕੋਲੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਇੱਕ ਹੁੰਦਾ ਦੋ ਹੁੰਦੇ ਨੇ ਉਹ ਡਿਪੈਂਡ ਕਰਦਾ ਅਸੀਂ ਨੁਕਸਾਨ ਅਗਲੇ ਦਾ ਕਿੰਨਾ ਕਰਨੇ ਆ ਤੇ ਗਲਤੀ ਸਾਡੀ ਹੋਵੇ ਤੇ ਫਿਰ ਅਗਲੇ ਸਾਲ ਸਾਡੀ ਇੰਸ਼ੋਰੈਂਸ ਵੱਧ ਜਾਏਗੀ ਉਹ ਹੋਵੇ ਦੀ 600 ਦੀ 700 ਦੀ ਹੋਵੇ ਦੀ ਸਾਲ ਦੀ ਇੱਕ ਮਿਸਾਲ ਦੇ ਰਿਹਾ ਠੀਕ ਹੈ ਤੇ ਅਗਰ ਪੂਰੇ ਸਾਲ 'ਚ ਅਸੀਂ ਕੋਈ ਐਕਸੀਡੈਂਟ ਨਹੀਂ ਕਰਦੇ ਫਾਰ ਐਗਜ਼ਾਮਪਲ ਐਕਸੀਡੈਂਟ ਹੁੰਦਾ ਲੇਕਿਨ ਉਹਦੀ ਗਲਤੀ ਸਾਡੀ ਨਹੀਂ ਦੂਸਰੇ ਦੀ ਹੈ ਠੀਕ ਹੈ ਉਹ ਸਾਨੂੰ ਸਾਲ ਬਾਅਦ ਬੋਨਸ ਮਿਲੇਗਾ ਬੋਨਸ ਕਿਸ ਤਰ੍ਹਾਂ ਮਿਲੇਗਾ ਅਗਰ ਪਹਿਲੇ ਸਾਲ ਸਾਡੀ ਹੋਈ ਸੀ 500 ਯੂਰੋ ਦੀ ਅਗਲੇ ਸਾਲ ਸਾਡੀ ਹੋ ਜਾਏਗੀ 450 ਯੂਰੋ ਦੀ ਜਾਂ 400 ਦੀ ਕਰ ਲਓ ਠੀਕ ਹੈ ਇਹ ਹੁੰਦਾ ਬੋਨਸ ਮਾਲਸ 24 ਨੰਬਰ ਸਟਾਪ ਦਾ ਨਿਸ਼ਾਨ ਹੈ ਬਿਲਕੁਲ ਹੀ ਆਸਾਨ ਹੈ il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ obbligo di fermarsi ਬਈ ਲਾਜ਼ਮੀ ਹੈ ਰੁਕਣਾ ਇਹਦੀ ਦਾਰ ਲਾ ਪ੍ਰੈਸੀਡੈਂਸਾ ਤੇ ਹੱਕ ਦੇਣਾ ਨਹੀਂ ਸੈਂਸ ਯੂਨਿਸੀ ਅਲਟਰਨਾਤੀ ਦੇ ਵਿੱਚ ਫਾਲਤੂ ਜੀ ਸੈਂਸ unico alternato ਹੈ ਕੋਈ ਨਹੀਂ ਸਿਰਫ ਰੁਕਣਾ ਹੈ ਤੇ ਹੱਕ ਦੇਣਾ ਹੈ 5 ਨੰਬਰ il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ inizio di una strada extraurbana principale ਵੇ ਪ੍ਰਿੰਸੀਪਲ ਸੜਕ ਜਿਹੜੀ ਹੈ ਸ਼ੁਰੂ ਹੋ ਗਈ ਹੈ ਵੈਰੋ 26 ਨੰਬਰ la distanza minima di sicurezza ਜਿਹੜਾ ਘੱਟੋ ਘੱਟ ਫਾਸਤੀ ਫਾਸਲਾ ਹੈ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲ ਰਹੇ ਹੋ deve essere di circa 42 metri ਫਿਰ ਕਹਿੰਦਾ ਤਕਰੀਬਨ ਜਿਹੜਾ ਹੈ ਇਹ 42 ਮੀਟਰ ਹੋਣਾ ਚਾਹੀਦਾ ਹੈ ਵੈਰੋ ਅੱਛਾ ਇਹ ਤਸਵੀਰ ਵੇਖ ਲਓ 27 ਨੰਬਰ ਦੀ ਠੀਕ ਹੈ ਖੁਦ ਅੰਦਾਜ਼ਾ ਲਾ ਲਓ ਕਿਹੜੀ ਪਹਿਲਾਂ ਜਾਇਦੀ ਤੇ ਕਿਹੜੀ ਬਾਅਦ ਜੀ ਫਿਰ ਸਵਾਲ ਪੜ੍ਹ ਲੈਂਦੇ ਆ secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nell'incrocio rappresentato in figura ਇਸ ਚੌਕ ਦੇ ਵਿੱਚ ਜਿਹੜਾ ਤਸਵੀਰ ਦਿਖਾਇਆ ਗਿਆ il veicolo O ਜਿਹੜੀ O ਗੱਡੀ ਹੈ ਇਹ ਜਿਹੜੀ ਗੱਡੀ ਦੀ ਗੱਲ ਕਰ ਰਹੇ ਤੁਸੀਂ ਸ਼ਾਇਦ ਇੱਥੇ ਨਜ਼ਰ ਨਾ ਆਵੇ deve attendere il transito del veicolo T ਕਹਿੰਦਾ ਇਸ T ਗੱਡੀ ਚੱਲਣ ਦਾ ਇੰਤਜ਼ਾਰ ਕਰਨਾ ਹੈ ਠੀਕ ਹੈ ਜੀ ਉਹਨਾਂ ਵੇਰੋ ਕੀਤੀ ਹੈ ਤੇ ਵੇਰੋ ਹੀ ਹੋਵੇਗਾ ਤੁਸੀਂ ਉਹ ਚੈੱਕ ਕਰ ਲੈਣਾ 28 ਨੰਬਰ il numero massimo di posti delle autovetture ਕਹਿੰਦੇ ਨੇ ਗੱਡੀ ਦੇ ਮੈਕਸਿਮਮ ਸੀਟਾਂ ਦਾ ਨੰਬਰ ਹੈ ਮਤਲਬ ਗੱਡੀ ਦੀਆਂ ਸੀਟਾਂ ਹੁੰਦੀਆਂ ਨੇ ਸੌਖੇ ਲਫ਼ਜ਼ਾਂ 'ਚ ਕਹਿ ਲਓ pari ਜਾਂ 9 ਕਹਿੰਦੇ ਜ਼ਿਆਦਾ ਤੋਂ ਜ਼ਿਆਦਾ 9 ਹੋ ਸਕਦੀਆਂ ਨੇ autovetture ਦੀਆਂ compreso quello del conducente ਡਰਾਈਵਰ ਨੂੰ ਸ਼ਾਮਲ ਕਰਕੇ ਵੇਰੋ ਜਿਹੜਾ autovettura ਹੁੰਦਾ ਹੈ ਉਹਦੇ ਵਿੱਚ ਮੈਕਸਿਮਮ 9 ਬੰਦੇ ਹੀ ਬਹਿ ਸਕਦੇ ਨੇ 9 ਸੀਟਾਂ ਹੀ ਉਹਦੇ ਲੱਗ ਸਕਦੀਆਂ ਨੇ ਡਰਾਈਵਰ ਦੀ ਸੀਟ ਵੀ ਸ਼ਾਮਲ ਕਰਕੇ 29 ਨੰਬਰ quando si deve far salire o scendere di un bambino dal veicolo ਕਹਿੰਦਾ ਜਦੋਂ ਗੱਡੀ ਤੋਂ ਬੱਚਾ ਉਤਾਰਨਾ ਜੇ ਜਾਂ ਬਿਠਾਣਾ ਜੇ ਇਹ opportuno ਤੁਹਾਨੂੰ ਚਾਹੀਦਾ ਹੈ ਕਿ vi sia il controllo di un adulto ਵੀ ਕੋਈ ਵੱਡਾ ਬੰਦਾ ਜਿਹੜਾ ਹੈ ਇਹ ਕੰਟਰੋਲ ਕਰੇ ਚੈੱਕ ਕਰੇ ਵੇਰੋ 3 ਨੰਬਰ per diminuire il rumore ਕਹਿੰਦਾ ਸ਼ੋਰ ਘਟਾਣੇ ਦੇ ਲਈ messo dai veicoli a motore ਜਿਹੜਾ ਇੰਜਨ ਵਾਲੀਆਂ ਗੱਡੀਆਂ ਸ਼ੋਰ ਕਰਦੀਆਂ ਨੇ ਕਹਿੰਦੇ ਇਸ ਸ਼ੋਰ ਨੂੰ ਘਟਾਣੇ ਦੇ ਲਈ si deve suonare il clacson ਹਾਰਨ ਵਜਾਣਾ ਜੇ il meno possibile ਜਿਤਨਾ ਘੱਟ ਹੋ ਸਕਦਾ ਹੈ ਫੇਰੋ ਅਗਰ ਤੁਸੀਂ ਹਾਰਨ ਵੀ ਘੱਟ ਵਜਾਉਂਦੇ ਹੋ ਤੇ ਇਹ ਵੀ ਇੱਕ ਤਰੀਕਾ ਸ਼ੋਰ ਘਟਾਣੇ ਦਾ ਤੇ ਲੋ ਜੀ ਅੱਜ ਦੀ ਵੀਡੀਓ ਖਤਮ